मनाई बसंत? भाई मज़ा आ गया, अंत हो गया है। मैं तो मरियम नवाज से मेरी अपील है मरियम नवाज साहिबा से कि ईद के बाद भी इनको चाहिए बसंत रखे, क्योंकि आवाम ने जो है वो ना केमिकल यूज़ किया मेरे होते हुए जो मैंने देखा ना डोर ही नाल उड़ाया? मैंने ब्रीक डोर से। अच्छा, वो पेज सही हो हाँ, वैसे? पेज मज़ा आ गया साथ जी, मेरा तो गला ही बैठ जाता था। वो पीछे एक छाती उनसे पेज किया, आवाज़ दे देंगे। मज़ेदार मज़ेदार। आए हाय, पहली दफ़ा मनाई जिंदगी? पहली दफ़ा मनाई है जी। मज़ा आया? गुड्डा उड़ाना आ गया फिर? गुड्डा तो उड़ाता आना, गुड्डा उड़ाया हुआ था, लेकिन ये मज़ेदार काम हुआ है। 3 दिन हाथ भी सेट हो गया हुआ है। मरियम नवाज साहिबा से घर वालों ने भी मनाई आपके घर साथ? वालों ने भी मनाई है। वो तो अंत हो रोका गया। तो नहीं घर वालों ने? नहीं नहीं नहीं, लेकिन सेब बसंत हो गई है जो मरियम नवाज साहिबा की थी कि यार ये किसी कोशिश को थी वो नुकसान पूरी ना हो हो, गई। कोशिश पूरी हो गई है उनकी। ते मज़ा आ गया, पता लग रहा है कि लाहौर है। बहुत बसंत मनाई? जी लोगों ने वो मनाई, लोगों ने मनाई? इंजॉय की तुसी? बहुत ज़्यादा। खताइयाँ फिर ਤੁਹਾਡੇ ਕਾਰੋਬਾਰ ਠੀਕ ਰਿਹਾ ਇਸ बताइए, ਦਫਾ? शुक्र अल्लाह का। क्योंकि सब मेहमान ठीक ਤਾਂ ठाक ਬਾਹਰੋਂ है। ਬੜੇ ਆਏ ਸਨ। मेहमान बहुत ज़्यादा आए, ਅੱਛਾ दौड़ों बारों बहुत ज़्यादा मेहमान आए। ਅੱਛਾ, ਤੁਹਾਡੀ ਖਤਾਈ 'ਚ ਕੀ ਕੁਆਲਿਟੀ ਹੈ? साड़ी खताई की क्वालिटी है कि ਅਸੀਂ ਇਹਦੇ कोई केमिकल या कोई गलत चीज़ नहीं डालते। ਕੈਮੀਕਲ ਦੇ ਤਾਂ ਪਹਿਲੇ ਪਾਬੰਦੀ ਵੀ पाबंदी पहले ही है बहुत ज़्यादा है। अच्छा। ਅਸੀਂ देसी घी डालने हैं, बादाम डालने हैं और बादाम बड़े अच्छे वाले। ਸਾਨੂੰ ਦਿਖਾਓ ਤਾਂ ਸਹੀ, ਕੋਈ ਸਾਡੇ ਕੈਮਰੇ ਕੋ ਪਤਾ ਲੱਗੇ ਕਿਸੇ ਜਗ੍ਹਾ ਅਸੀਂ ਆਏ ਆ। ਅੱਛਾ, ਇਹ ਡੱਬੇ ਰੱਖੇ ਨੇ ਤੁਸੀਂ, ਬਾਹਰੋਂ ਤਾਂ ਹੀ ਲੱਗ ਰਿਹਾ ਜਿਵੇਂ ਬਾਕਸ ਪਿਆ ਆਇਆ ਕੋਈ। हाँ जी, नहीं ਇਹ ਸਾਡੀ ਦੇਸੀ ਘੀ ਵਾਲੀ ਖਤਾਈ ਹੁੰਦੀ ਹੈ। ਠੀਕ ਹੋ ਅੰਦਰ ਗਿਆ। ਬਾਦਾਮ ਹੁੰਦੇ ਨੇ, ਹਾਂ, ਸੂਜੀ ਹੁੰਦੇ, ਮੈਦਾ ਹੁੰਦਾ ਹੈ। ਇਹ ਬੰਦੀ ਕਿਵੇਂ ਕਿਵੇਂ ਜੀ? ਇਹਦੀ ਸੂਜੀ ਹੁੰਦੀ ਹੈ, ਮੈਦਾ ਹੁੰਦਾ ਹੈ, ਠੀਕ ਹੋ ਗਿਆ। ਦੇਸੀ ਘੀ ਹੁੰਦਾ ਹੈ, ਹਾਂ। ਦੁੱਧ ਹੁੰਦਾ ਹੈ। ਹਾਂ ਹਾਂ, ਇਹ ਅਸੀਂ ਚੈੱਕ ਕਰ ਸਕਦੇ ਹਾਂ? ਬਿਲਕੁਲ ਕਰੋ। ਆ ਦੇਖੋ, ਵਾਹ ਵਾਹ ਵਾਹ, ਬਦਾਮ ਵੀ ਆ ਗਿਆ ਜੀ ਨਾਲ ਹੀ। ਹਾਂਜੀ, ਬਦਾਮ ਹੈ ਨੇ ਤੇ ਅੱਛਾ, ਇਹਦੀ ਮੇਕਿੰਗ 'ਚ ਟਾਈਮ ਕਿੰਨਾ ਲੱਗਦਾ ਜੀ? ਇਹਦੇ ਤੇ ਤਕਰੀਬਨ 12 ਤੋਂ 15 ਘੰਟੇ ਲੱਗਦੇ ਨੇ ਕਿ ਪਹਿਲੇ ਇਹਦਾ ਖਮੀਰ ਬਣਾ ਕੇ ਰੱਖਣਾ ਪੈਂਦਾ ਹੈ, ਫਿਰ ਪਕਣ ਦੇ ਟਾਈਮ ਲੱਗਦਾ ਹੈ। ਵਾਹ 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 ਵਾਹ, ਬੜੀ ਜ਼ਬਰਦਸਤ ਹੈ। ਮਿਹਰਬਾਨੀ। ਅਗਰ ਕੋਈ ਤੁਹਾਡੇ ਕੋਲ ਆਣਾ ਚਾਹਵੇ ਕਿੱਥੇ ਆਵੇ ਫਿਰ? ਮੋਚੀ ਗੇਟ ਅੰਦਰੂਨ, ਮੋਚੀ ਗੇਟ ਜ਼ਾਹਿਦ ਬੇਕਰੀ। ਕੈਸੀ ਪਸੰਦ ਹੋਈ ਅੰਦਰੂਨ 'ਚ ਫਿਰ? ਅੰਦਰੂਨ ਵਿੱਚ ਤੁਸੀਂ ਰਾਤ ਨੂੰ ਛੱਤ ਤੇ ਚੜੇ ਹੋ ਨਾ, ਤੁਹਾਨੂੰ ਤੇ ਪੂਰਾ ਅੰਦਰੂਨ ਰਾਤ ਨੂੰ ਦਿਨ ਹੋਇਆ ਸੀ ਇੱਕ ਹਿਸਾਬ ਦਾ। ਤੇ ਗੁੱਡੀ ਗੁੱਡੀ ਤੇ ਲਾਈਟਾਂ ਹੀ ਲਾਈਟਾਂ, ਹਰ ਬੰਦਾ ਇੰਜੋਏ ਕਰ ਰਿਹਾ, ਹਰ ਬੰਦਾ ਖੁਸ਼ ਸੀ। ਕਾਰੋਬਾਰ ਕੈਸਾ ਰਿਹਾ ਇਸ ਮਾਰਕੀਟ 'ਚ? ਕਾਰੋਬਾਰ ਜ਼ਾਹਿਰ ਗੱਲ ਹੈ, ਸ਼ੁਕਰ ਅੱਲਾ ਦਾ, ਅੱਛਾ ਕਾਰੋਬਾਰ ਰਿਹਾ, ਅੱਛੇ ਕੰਮ ਹੋਏ ਨੇ। ਤੁਸੀਂ ਵੀ ਰੱਖੇ ਸਨ ਗੁੱਡੇ ਡੋਰ? ਜੀ। ਡੋਰ ਵੀ ਰੱਖੀ ਸੀ ਜਾਂ ਗੁੱਡੇ ਹੀ ਰੱਖੇ ਸੀ? ਨੇ ਹਾਲੇ ਗੁੱਡੇ ਵਿੱਚ कैसा रहा? मजा आया कारोबार करके? ਮਾਸ਼ਾਅੱਲਾ। ਤੇ 7 ਦਿਨ ਮਤਲਬ ਪਹਿਲੇ ਹੋਇਆ ਨਾ ਜ਼ਿਆਦਾ, 31 ਤਰੀਕ ਤੋਂ ਲੈ ਕੇ 7 ਤਰੀਕ ਤੱਕ ਇੱਥੇ ਰਸ਼ ਨਹੀਂ ਟੁੱਟਿਆ। ਰਸ਼ 24 ਘੰਟੇ ਇੱਥੇ ਰਿਹਾ। ਸਵੇਰ ਤੁਸੀਂ 3 ਵਜੇ ਵੀ ਇੱਥੋਂ ਲੰਘਦੇ ਨਾ, ਇੱਥੇ ਰਸ਼ ਹੀ ਰਿਹਾ। ਰਾਤ ਨੂੰ ਸਵੇਰ ਦਿਨ ਲੋਕਾਂ ਨੇ ਇੱਥੇ ਹੀ ਰਿਹਾ, ਜਿੰਜ ਕਿ ਪੂਰਾ ਪਾਕਿਸਤਾਨੀ ਲਾਹੌਰ ਚ ਆ ਗਿਆ। एडा महंगा क्यों सी वैसे गुड्डा डोर? महंगा तो है सी ना? ਟਾਈਮ ਥੋੜਾ ਮਿਲਿਆ ਨਾ ਮੈਨੂਫੈਕਚਰਾਂ ਨੂੰ, ਉਹਨਾਂ ਕੋਲ ਫਿਰ ਜਦੋਂ ਲੈਣ ਜਾਓ ਦੇਖ ਲਓ ਇਹ ਉਸ ਹਿਸਾਬ ਨਾਲ ਹੀ ਵੇਚਣਾ ਨਾ ਉਹਨਾਂ ਨੇ। ਤੁਸੀਂ ਵੈਸੇ ਪਹਿਲੀ ਦਫਾ ਮਨਾਈ ਹੋਣੀ ਬਸੰਤ ਆਪ? ਜ਼ਾਹਿਰੀ ਗੱਲ ਹੈ, ਮੇਰੀ ਉਮਰ ਗੁੱਡਾ ਉਡਾ ਲੈਂਦੇ ਹੋ? ਹਾਂਜੀ ਉਡਾ। ਆਖਰ ਚ ਕੀ ਪੈਗਾਮ ਦੇਣਾ ਚਾਹੋਗੇ ਵਜ਼ੀਰ ਆਲਮ? ਵਜ਼ੀਰ ਆਲਮ ਨੂੰ ਇਹੀ ਪੈਗਾਮ ਦੇਣਾ ਚਾਹਾਂਗੇ ਕਿ ਜਿਹੜਾ ਆਮ ਬੰਦਾ ਹੈ ਨਾ, ਜਿਹਦੇ ਕੋਲ ਨਹੀਂ ਮਤਲਬ ਕਿ ਨਹੀਂ ਉਹਦੇ ਹਰਚਾਤ ਹੀ ਗਏ, ਉਹਦੇ ਵਾਸਤੇ ਇੱਕ ਲਿਸਟ ਕੱਢ ਦੇਣ, ਇੱਕ ਕਿਹੜੇ ਰੇਟ ਹੀ ਮੁਹੱਬਤ ਹੋ ਜਾਏ, ਹਰ ਬੰਦਾ ਲੈ ਕੇ ਜਾਵੇ, ਮਾੜੇ ਤੋਂ ਮਾੜਾ ਵੀ ਲੈ ਕੇ ਜਾਵੇ, ਤਗੜੇ ਤੋਂ ਤਗੜਾ ਵੀ ਲੈ ਕੇ ਜਾਵੇ। ਨਹੀਂ, ਬਸੰਤ ਦੇ ਵਾਲੇ ਨੇ ਉਹਨਾਂ ਜਿਹੜਾ ਇਹ ਫੈਸਲਾ ਕੀਤਾ, ਇਜਾਜ਼ਤ ਦਿੱਤੀ, ਉਹਦੇ ਬਾਰੇ ਕੀ ਕਹੋ? ਬਸੰਤ ਦੇ ਇਹਨਾਂ ਨੇ ਅੱਛਾ ਫੈਸਲਾ ਕੀਤਾ ਹੈ। ਹਾਂਜੀ, ਇਹ ਹੈਗਾ ਕਿ ਸਾਲ ਹੀ 2-3 ਵਾਰੀ ਨਾ ਬਸੰਤ ਹੋਣੀ ਚਾਹੀਦੀ, ਹਾਂ, ਅੱਛੀ ਹੈਗੀ ਹੈ। ਲਾਹੌਰ ਖਾਬੇ ਵੀ ਬੜੇ ਚੱਲੇ ਨੇ, ਤੁਸੀਂ ਕੁਝ ਵੀ ਨਹੀਂ ਖਾਦਾ ਮੈਨੂੰ ਲੱਗਦਾ। ਨਹੀਂ ਖਾਦਾ ਖੁਦਾ ਸਭ ਕੁਝ ਹੈ, ਲੱਗਦਾ ਨਹੀਂ ਤੁਹਾਨੂੰ ਫਿਰ? ਲੱਗਦਾ ਨਹੀਂ। ਚਲੋ ਠੀਕ ਹੋ ਗਿਆ, ਓਕੇ। ਅੱਛਾ ਨਾਜ਼ਰੀਨ, ਤੁਸੀਂ ਦੇਖਿਆ ਹੋਣਾ ਸੀ ਇਹਨਾਂ ਦਾ ਪਹਿਲੇ ਵੀ ਇੰਟਰਵਿਊ ਕੀਤਾ ਸੀ, ਅੱਜ ਦੁਬਾਰਾ ਸਾਡੇ ਨਾਲ ਮੌਜੂਦ ਨੇ। ਤੁਸੀਂ ਆਪ ਹੀ ਇਹਨਾਂ ਦੀ ਗੱਲ ਸੁਣੋਗੇ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਕੌਣ ਨੇ। अस्सलाम वालेकुम जी। वालेकुम अस्सलाम जी। सुनाओ फिर, बसंत आई है, गुजर गई है, कैसी गुजरी? मालिक दी करम नवाजी है, बड़ा अच्छा शुक्र रहा जी। अल्लाह पाक मेहरबानी करे ते जैसा गवर्नमेंट ने कानून दिता से उस कानून के नाल जरा बड़ा अमल दरामद होया। अल्लाह ताला मेहरबानी करे, सानू भी नेकी दी हिदायत देवे कि असीं मोटियां डोलों तो बाद आ जाइए। ऐसे सुनाओ, 3 दिन कैसा माहौल रहा? ठीक रहा, बड़ा अच्छा माहौल रहा, कारोबार ठीक रहा? बिल्कुल बहुत अच्छा, अल्लाह दी बस मेहरबानी रही है। कीता जे कारोबार फिर? हाँ जी बिल्कुल कीता जी कारोबार हैगा सी। कोई बनाने की कोई मोहलत दी जाती तो फिर कोई गुड्डी इन्नी शार्ट नहीं सी होती। टाइम बनाने का बहुत थोड़ा सी। अच्छा, महंगे भी इस वजह तो हो गए सन? हाँ जी, उस तो बाद हैगा सी कि बाहरों मंगाने की भी बड़ी तंगी सी। बाहरले शहर च गुड्डी विकदी है, सरहद दे विच एक दिन नहीं बंद हुई। जिन्ना कारीगर बाहर चला गया है, उतों अगर गुड्डी की मंगवाने की कोशिश की, मगर वो कि नाम होंदे ने कि आने की बहुत तंगी रही है सानू। रस्ते दे विच बहुत जगह ते एवें चैकिंग होंदी रही ते असीं मजबूर था, जिहदी वजह जुर्माने वगैरह होंदे रहे ने? बाहर जरमाने ते नहीं, मेरी गुड्डी आनी सी, मैं मंगवाई नहीं इज्जत दी खातिर। मन उन्होंने
ਮਰਦਾਨੀਆਂ ਨੇ ਪਿਸ਼ੌਰੀਆਂ ਨੇ ਕਿਹਾ ਭੇਜ ਦਈਏ। ਮੈਂ ਕਿਹਾ ਯਾਰ ਤੁਸੀਂ ਆਪਣੇ ਬਹਾਵ ਤੇ ਭੇਜੋ ਤੇ ਫੜੇਗਾ ਤੇ ਐਵੇਂ 5-10 ਲੱਖ ਰੁਪਏ ਦੀ ਅੱਗੇ ਮੈਂ ਪੀਚਿੰਗਾ ਤੇ ਇਹ ਈਜ਼ੀ ਆਨ ਦਿੰਦਾ ਤਾਂ ਫਿਰ ਐਡੀ ਮਹਿੰਗੀ ਨਹੀਂ ਸੀ ਹੁੰਦੀ। ਇਹਦੀ ਕੋਈ ਚੈਕਿੰਗ ਨਾ ਹੋਵੇ ਗੁੱਡੀ ਦੀ ਕੀ ਚੈੱਕ ਜਾਏ ਵਜ਼ੀਰ ਆਲਾ ਨੇ ਖੋਲ ਦਿੱਤੀ ਹੈ ਤੇ ਫਿਰ ਕਿਸ ਚੀਜ਼ ਦੀ ਚੈਕਿੰਗ ਹੋਈ? ਅੱਛਾ ਮੈਨੂੰ ਇਹ ਦੱਸੋ ਕਿ ਤਾਵਾ ਜਾਂ 1.5 ਤਾਵਾ ਵੈਸੇ ਕਿੰਨੇ ਦਾ ਹੋਣਾ ਚਾਹੀਦਾ ਤੁਹਾਡੇ ਖਿਆਲ 'ਚ? ਦੇਖੋ ਜੀ ਬਾਤ ਪਤਾ ਕੀ ਹੁੰਦੀ ਹੈ, ਮੈਂ ਤਾਂ ਸਿੱਧੀ ਇੱਕ ਗੱਲ ਦੱਸਾਂ, ਦਰਜੀ ਲੈਂਦਾ 1500 ਰੁਪਈਆ ਸੂਟ ਦੀ ਸਿਲਾਈ, ਗੱਲ ਠੀਕ ਹੈ, ਤੇ ਨਲਕੀ ਲੱਗਦੀ ਹੈ 10 ਰੁਪਈਆਂ ਦੀ। ਹਾਂ ਕਾਰੀਗਰ ਦਾ ਕਮਾਲ ਹੈ। ਕਾਰੀਗਰ ਦਾ ਕਮਾਲ ਹੈ ਨਾ। ਹਾਂਜੀ। ਗੁੱਡਾ ਘਰ ਆ ਕੇ ਪੈਂਦਾ 50 60 70 ਰੁਪਏ ਦਾ, ਤੇ ਦਿਹਾੜੀ ਦੇ ਇੱਕ ਦਿਨ ਚ ਕਾਰੀਗਰ ਨੇ ਬਣਾਣੇ ਨੇ 25 ਗੁੱਡੇ, ਹਾਂਜੀ। ਉਹਨੂੰ ਕਿੱਥੋਂ ਡਿਵਾਈਡ ਕਰੋ? ਦਿਹਾੜੀ ਵੀ ਫਿਰ ਕੱਢਣੀ। ਜਿਸ ਵਕਤ ਬੈਠੇ ਨਾ ਆਮਦਨਾਂ ਇਕੱਠੀਆਂ ਹੁੰਦੀਆਂ ਨੇ। ਹਾਂਜੀ ਬਿਲਕੁਲ। ਪੈਸੇ ਕੋਈ ਐਸੀ ਮੁਨਾਸਿਬ ਕੀਮਤ ਹੋਣੀ ਚਾਹੀਦੀ ਨਾ ਕਿ ਆਮ ਬੰਦਾ ਵੀ ਖਰੀਦ ਸਕੇ। ਆਮ ਗੁੱਡੀ ਕੋ 2 ਮਹੀਨੇ ਦਾ ਤੇ 3 ਮਹੀਨੇ ਦਾ ਟਾਈਮ Time ਦਿੱਤਾ ਦਿੱਤਾ ਜਾਏਗਾ ਨਾ, ਤੇ ਬਾਹਰੋਂ ਗੁੱਡੀ ਲਿਆਉਣ ਦੀ ਸਾਨੂੰ ਪੂਰੀ ਇਜਾਜ਼ਤ ਹੋਵੇਗੀ ਨਾ, ਸਾਡੀ ਚੈਕਿੰਗ ਨਾ ਹੋਵੇ, ਗਲਤ ਨਹੀਂ ਹੋਣੀ ਹਾਂ ਗੁੱਡੀ ਦੀ। ਰਸਤੇ 'ਚ ਬਹੁਤ ਜਗ੍ਹਾ ਤੇ ਮਸਲਾ, ਤੇ ਫਿਰ ਐਡੀ ਮਹਿੰਗੀ ਨਹੀਂ ਹੁੰਦੀ। ਸਹੀ। ਤੇ ਬਾਕੀ ਡੋਰ ਵੀ ਤੁਸੀਂ ਦੇਖਿਆ ਹੋਣਾ ਇਸ ਦਫਾ ਕੋਈ ਮਿਆਰੀ ਨਹੀਂ ਸੀ ਐਡੀ। ਦੇਖੋ ਜੀ ਬਣਾਉਣ ਵਾਲਾ ਕਾਰੀਗਰ ਹੀ ਕੋਈ ਨਹੀਂ ਰਹਿ ਗਿਆ, ਤੇ ਪਿੱਛੇ ਉਹਨਾਂ ਨੇ ਕੀ ਮਿਆਰੀ ਕੋ ਬਣਾਉਣੀ ਹੈ? ਉਹ ਲੱਗ ਇੰਜ ਰਿਹਾ ਸੀ ਕਿ ਧਾਗੇ ਨੂੰ ਜਿਵੇਂ ਸਿਰਫ ਰੰਗਿਆ ਹੋਇਆ ਹੈ। ਆਹੋ ਜੀ ਡਰਦੇ ਮਾਰੇ ਫਿਰ ਇਹੋ ਹੀ ਕੁਛ ਸੀ ਨਾ। ਮੇਰੇ ਕੋਲ ਆਈ ਹੈ, ਉਹ ਜ਼ਰਾ ਥੋੜੀ ਭਾਰੀਆਂ ਸਨ ਚਰਖੀਆਂ, ਤੇ ਮੈਂ ਉਹਨੂੰ ਵਾਪਸ ਕਰ ਦਿੱਤੀ। ਸਹੀ। ਮੈਂ ਕਿਹਾ ਵੀ ਮੈਂ ਨਹੀਂ ਵੇਚਦਾ, ਮੇਰੇ ਵਾਲ ਚਿੱਟੇ ਨੇ ਤੇ ਐਵੇਂ ਕੋ ਹੱਥ ਪਾ ਦੇਵੇ ਤੇ ਪੈ ਅੱਛਾ। ਜਾਵੇ। ਉਹ ਕੋਈ ਧਾਗਾ ਲਾ ਜਿਹੜਾ ਕਿ 8 ਨੰਬਰ ਦੇ ਵੇਟ ਦਾ ਹੋਵੇ, ਉਹ ਲੈ ਆ ਉੱਤੇ ਹਲਕਾ ਸ਼ੀਸ਼ਾ ਲਾ, ਤੇਜ਼ ਨਾ, ਇਸ ਕਰਕੇ ਮਹਿੰਗੀ ਹੋਈ। ਓਵਰਆਲ ਤਿਉਹਾਰ ਅੱਛਾ ਰਿਹਾ ਫਿਰ। ਬੜੀ ਮਾਲਕ ਦੀ ਬੜੀ ਕਰਨਵਾਦੀ। ਆਇੰਦਾ ਹੋਣਾ ਚਾਹੀਦਾ। ਬਿਲਕੁਲ ਹੋਣਾ ਚਾਹੀਦਾ। ਮੈਂ ਤਾਂ ਤਕਰੀਬਨ ਸਾਨੂੰ 62 ਇਸ ਕੰਮ ਦਾ ਕਰਨਾ। ਅੱਛਾ ਤੁਸੀਂ ਤਾਂ ਚਲੋ ਤੁਹਾਡਾ ਐਡਾ ਤਜਰਬਾ ਹੈ, ਤੁਸੀਂ ਸੀਐਮ ਸਾਹਿਬਾਂ ਨੂੰ ਕੋਈ ਥੋੜਾ ਜਿਹਾ ਪੈਗਾਮ ਦੇਣਾ ਚਾਹੋਗੇ ਅਗਲੀ ਵਾਰੀ ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਮੈਨੇਜ ਹੋ ਸਕਦਾ? ਹਾਂਜੀ ਮੈਨੇਜ ਜੈਸੇ ਹੋਣਾ ਚਾਹੀਦਾ। ਇੱਕ ਤਾਂ 3 ਮਹੀਨੇ ਦਾ ਟਾਈਮ ਹੋਣਾ ਚਾਹੀਦਾ, ਬਾਕੀ ਗੁੱਡੀ ਡੋਰ ਨੂੰ ਓਪਨ ਕਰਨਾ ਚਾਹੀਦਾ। ਇਹਦੇ ਤੇ ਕਾਨੂੰਨ ਸ਼ਿਕਰਿੰਗ ਕਰਕੇ, ਹਾਂ ਕਿਉਂਕਿ ਦੇਖੋ ਜੀ ਬਾਤ ਹੈ ਕਿ ਪਾਕਿਸਤਾਨ ਦੇ ਵਿੱਚ ਨਾ ਇਸ ਵਕਤ ਪੰਜਾਬ ਦੇ 35-40 ਲੱਖ ਬੰਦਾ ਬੇਕਾਰ ਹੋਇਆ, ਉਹਨਾਂ ਨੂੰ 12 ਮਹੀਨੇ ਦਾ ਰੋਜ਼ਗਾਰ ਮਿਲਣਾ ਚਾਹੀਦਾ। ਉਹਦੀ ਬਣਾਉਣ ਦੀ ਇਜਾਜ਼ਤ ਦਿੱਤੀ, ਉਹਦਾ ਅਸੀਂ ਇੱਕ ਕਾਨੂੰਨ ਬਣਾਉਣਾ ਚਾਹੀਦਾ ਕਿ ਡੋਰ ਦੇ ਕਟਰਾਂ ਦਾ ਡੋਰ ਨਾਲ ਗਰਦਨਾਂ ਦਾ ਡੋਰ ਨੇ ਵੱਢਣੀਆਂ, ਗੁੱਡੀ ਦਾ ਕਸੂਰ ਤੇ ਕੋਈ ਨਹੀਂ ਨਾ ਹੈ। ਬਿਲਕੁਲ ਬਿਲਕੁਲ। ਗਰਦਨ ਤੇ ਡੋਰ ਫਿਰੀ ਹੈ ਤੇ ਉਹ ਡੋਰ ਦਾ ਉੱਤੇ ਸਖਤ ਤਰੀਨ ਪਾਬੰਦੀ ਲੱਗਣੀ ਚਾਹੀਦੀ ਹੈ। ਇੱਕ ਤੇ ਹਲਕੀ ਡੋਰ ਹੋਣੀ ਚਾਹੀਦੀ ਹੈ, ਬਾਰੀਕ ਹੋਣੀ ਹੈ। ਬਿਲਕੁਲ ਇਸ ਦਫਾ ਤੇ ਅਮਲ ਹੋਇਆ। ਠੀਕ ਹੈ। ਠੀਕ ਹੈ। ਉਸ ਤੋਂ ਬਾਅਦ ਕੀ ਨਾਮ ਹੈ ਨੇ ਕਿ ਇਹਦੀ ਚਰਖੀ ਵਗੈਰਾ ਤੇ ਪਾਬੰਦੀ ਹੋਣੀ ਚਾਹੀਦੀ ਹੈ। ਚਰਖੀ ਵਗੈਰਾ, ਕਿਉਂਕਿ ਚਰਖੀ ਤੇ ਮੋਟੀ ਡੋਰ ਲੱਗ ਜਾਂਦੀ ਹੈ। ਔਰ ਕੰਪਨੀਆਂ ਵਾਲਿਆਂ ਨੂੰ ਕੋਲੋਂ ਜਿਹੜੀ ਕੰਪਨੀ ਸਿਲੈਕਟ ਕੀਤੀ ਜਾਵੇ ਨਾ, ਉਹਨੂੰ ਕਿਹਾ ਜਾਵੇ ਕਿ ਵੀ ਇਸ ਤੋਂ ਉੱਤੇ ਮੋਟੀ ਡੋਰ ਨਹੀਂ ਤੂੰ ਬਣਾ, ਤੇ ਮਾਰਕੀਟ ਦੇ ਵਿੱਚ ਉਸ ਤੋਂ ਉੱਤੇ ਮੋਟੀ ਇੱਕ ਮਿਆਰ ਦੇ ਧਾਗਾ ਬਣੇ ਤੇ ਇੱਕ ਮਿਆਰ ਦਾ ਚੀਜ਼ ਹੋਵੇ, ਤੇ ਉਹਦੇ ਤੇ ਪਿੰਨੀ ਹੋਵੇ ਤੇ ਉੱਤੇ ਤੇਜ਼ ਸ਼ੀਸ਼ਾ ਨਾ ਹੋਵੇ। ਠੀਕ ਹੋ ਗਿਆ। ਤੇ ਤੁਹਾਨੂੰ ਨਹੀਂ ਪਤਾ ਹੈ ਸਨ 80 ਤੋਂ ਪਹਿਲੇ ਹਾਂਜੀ ਮਿੰਟੋ ਪਾਰਾ ਕਿ ਪੀਲੀ ਕੋਠੀ ਨਹੀਂ ਹੈਗੀ ਕ੍ਰਿਕਟ ਦੀ, ਹਾਂਜੀ। ਉਹਦੇ ਇਰਦ ਗਿਰਦ ਪਤੰਗਬਾਜ਼ੀ ਹੁੰਦੀ ਸੀ। ਠੀਕ ਹੋ ਗਿਆ। ਉਹਨਾਂ ਨੇ 80 ਦੇ ਵਿੱਚ ਉਹਨਾਂ ਨੇ ਗਰਦਨ ਵੱਡੇ ਜਾਂਦੇ ਨੇ, ਕ੍ਰਿਕਟ ਵਾਲਿਆਂ ਨੇ ਸਾਨੂੰ ਆ ਕੇ ਕਿਹਾ ਕਿ ਗਰਾਊਂਡ ਦੇ ਵਿੱਚ ਕਿ ਤੁਹਾਡੀ ਮਿਹਰਬਾਨੀ ਹੈ ਤੁਸੀਂ ਅਗਲੀ ਗਰਾਊਂਡ 'ਚ ਹੋ ਜਾਓ, ਜਿਸ ਵਕਤ ਡੋਰ ਡਿੱਗਦੇ ਤਾਂ ਮੁੰਡੇ ਦੌੜਦੇ ਨੇ ਲੁੱਟਣ ਵਾਸਤੇ, ਠੀਕ ਹੋ ਤੇ ਗਿਆ। ਸਾਡੀ ਜਿਹੜੀ ਫੀਲਡ ਖਰਾਬ ਹੁੰਦੀ ਹੈ। ਠੀਕ ਹੋ ਗਿਆ। ਤੇ ਉਹ ਕੋ ਮਹਿਲ 50 ਸਾਲ ਦੇ ਬਾਅਦ ਪਾਕਿਸਤਾਨ ਬਣਨ ਤੋਂ ਪਹਿਲੇ ਤੱਕ ਉੱਥੇ ਗਰਾਊਂਡ 'ਚ ਹੁੰਦੀ ਰਹੀ ਹੈ, ਠੀਕ ਮਗਰ ਗਰਦਨ ਨਹੀਂ ਸੀ ਕੱਟੀ ਜਾਂਦੀ, ਬਰੀਕ ਡੋਰਾਂ ਹੁੰਦੀਆਂ ਹਨ ਔਰ ਹਲਕਾ ਸ਼ੀਸ਼ਾ ਹੁੰਦਾ ਸੀ, ਹਰ ਚੀਜ਼ ਹੁੰਦੀ ਸੀ। ਉਹ ਫਿਰ ਅਗਲੀ ਗਰਾਊਂਡ ਦੇ ਵਿੱਚ 20-22 ਸਾਲ ਪਤੰਗਬਾਜ਼ੀ ਹੋਈ ਜਿਹੜੀ ਮੇਨ ਦੇ ਉੱਤੇ ਆ ਜਾਂਦੀ। ਠੀਕ ਹੋ ਗਿਆ। ਇਸ ਵਜ੍ਹਾ ਕਰਕੇ ਮਰੀਮ ਸਾਹਿਬਾਂ ਨੂੰ ਚਾਹੀਦਾ ਕਿ ਇਹਨੂੰ ਓਪਨ ਕੀਤਾ ਜਾਵੇ ਬੜੇ ਅੱਛੇ ਤਰੀਕੇ, ਕਾਨੂੰਨ ਸ਼ਿਕਨੀ ਕਰਕੇ। ਠੀਕ ਹੋ ਗਿਆ। ਤੁਸੀਂ ਦੇਖਿਆ ਇਸ ਦਫਾ ਗੁੱਡੇ ਦਾ ਉਹ ਉਸ ਤਰ੍ਹਾਂ ਦਾ ਮਿਆਰੀ ਵੀ ਨਹੀਂ ਸੀ, ਕਾਗਜ਼ ਵੀ ਥੋੜਾ ਫਰਕ ਸੀ। ਜੋ ਲਾਹੌਰ ਦੇ ਵਿੱਚ ਗੁੱਡਾ ਬਣਦਾ ਨਾ, ਉਹਦੀ ਜ਼ੋਰ ਕੋਈ ਨਹੀਂ ਹੈ ਲਾਹੌਰ ਦੇ ਜਿੰਨੇ ਕਾਰੀਗਰ। ਹਾਂਜੀ ਬਿਲਕੁਲ। ਪਿਸ਼ੌਰ ਵਾਲਿਆਂ ਨੂੰ ਉਸ ਚੀਜ਼ ਦਾ ਨਹੀਂ ਪਤਾ। ਬਿਲਕੁਲ ਸਹੀ ਉਹ ਕਿਹਾ। ਜਿਹੋ ਜਿਹਾ ਵੀ ਆਇਆ ਸੀ ਵੇਚਣ ਦੀ ਕੋਸ਼ਿਸ਼। ਵੀ ਖਪਤ ਪੂਰੀ ਹੋ ਜਾਏ। ਹਾਂਜੀ ਅੱਲਾ ਦੀ ਮਿਹਰਬਾਨੀ ਨਾਲ ਪਤੰਗ ਬਣਾਵਾਂਗੇ ਤਾਂ ਦੁਨੀਆ ਹਾਲੇ ਵੀ ਕਈ ਪੁਰਾਣੇ ਪਤੰਗ ਬਣਾਉਣ ਵਾਲੇ ਹਾਲੇ ਵੀ ਮੰਨਦੇ ਨੇ। ਜੋ ਲਾਹੌਰ ਦੀਆਂ ਗੁੱਡਾ ਨਾ, ਭਾਵੇਂ ਹਲਕਾ ਤੋਂ ਹਲਕਾ ਵੀ ਗੁੱਡਾ ਨਾ, ਉਹ A1। अच्छा बसंत नाजरीन ਅਸੀਂ ਵੀ ਇਸ ਦਫਾ ਖੂਬ ਮਨਾਈ ਹੈ ਔਰ ਮੈਂ ਖੁਦ ਦੇਖਿਆ ਲਾਹੌਰ ਨੇ ਯਾਰ ਲਾਹੌਰੀ ਕਾਰੀਗਰਾਂ ਨੇ ਜਿਹੜਾ ਗੁੱਡਾ ਬਣਾਇਆ ਨਾ, ਉਹਦਾ ਕੋਈ ਜੋੜ ਨਹੀਂ ਔਰ ਉਹ ਬੜਾ ਜ਼ਬਰਦਸਤ ਸੀ।